ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਜੁਲਾਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ, ਉਹ ਚਾਨਣ ਨਹੀਂ ਬਲਕਿ ਸੂਟੇ ਦੀ ਖਬਰ ਹੈ ਤੇ ਖਬਰ ਦੇ ਰਹੇ ਨੇ ਰਾਣਾ ਸਨਾਉੱਲਾ ਸਾਹਿਬ। ਤੁਹਾਨੂੰ ਪਤਾ ਹੈ ਕਿ ਰਾਣਾ ਸਾਹਿਬ ਵੀ ਅੱਜ ਕੱਲ੍ਹ ਮੱਠੇ ਸੂਟੇ 'ਚ ਹੀ ਰਹਿੰਦੇ ਨੇ, ਲੇਕਿਨ ਕਦੀ ਕਦੀ ਚੰਗੀ ਗੱਲ ਕਰਦੇ ਨੇ। ਅੱਛਾ, ਰਾਣਾ ਸਾਹਿਬ ਸਿਆਣੇ ਸਿਆਸਤਦਾਨ ਨੇ। ਜਦੋਂ ਉਹਨਾਂ ਕੋਲ ਤਾਕਤ ਹੁੰਦੀ ਹੈ ਉਦੋਂ ਉਹ ਮੁਕੰਮਲ ਡਿਕਟੇਟਰ ਬਣ ਜਾਂਦੇ ਨੇ ਅਤੇ ਮੁਖਾਲਫਾਂ ਨੂੰ ਤੁੰਨ ਕੇ ਰੱਖਣ ਦੀ ਪੋਲਿਸੀ ਅਪਣਾਉਂਦੇ ਨੇ। ਲੇਕਿਨ ਜਦੋਂ ਉਹਨਾਂ ਦੇ ਕੋਲ ਮਤਲਬ ਤਾਕਤ ਨਾ ਰਹਿ ਜਾਏ, ਬਸ ਐਵੇਂ ਹੀ ਸ਼ੋਸ਼ੱਪਾ ਰਹਿ ਜਾਏ, ਉਦੋਂ ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ ਅਤੇ ਆਉਣ ਵਾਲੇ ਵਕਤ ਦੇ ਵਿੱਚ ਉਹ ਸੜਕਾਂ ਪੱਕੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਮਤਲਬ ਕਿ ਆਪਣੇ ਮਾਮਲਾਤ ਸਿੱਧੇ ਕਰਨ ਦੀ ਕੋਸ਼ਿਸ਼ ਕਰਦੇ ਨੇ। ਰਾਣਾ ਸਨਾਉੱਲਾ ਸਾਹਿਬ ਉਹੀ ਨੇ ਜਿਨ੍ਹਾਂ ਦੀ ਛਤਰ ਛਾਇਆ ਦੇ ਵਿੱਚ 2022 ਦੀ 25 ਮਈ ਨੂੰ ਪਹਿਲੀ ਵਾਰੀ ਪਾਕਿਸਤਾਨ ਦੇ ਵਿੱਚ ਚਾਦਰ ਚਾਰ ਦੀਵਾਰੀ ਇਸ ਤਰ੍ਹਾਂ ਪਾਮਾਲ ਹੋਈ ਸੀ। ਮੈਂ ਆਖਾਂਗਾ ਮਗਰਬੀ ਪਾਕਿਸਤਾਨ ਦੇ ਵਿੱਚ, ਕਿਉਂਕਿ ਮਸ਼ਰਕੀ ਪਾਕਿਸਤਾਨ ਜਿਹੜਾ ਅੱਜ ਦਾ ਬੰਗਲਾਦੇਸ਼ ਹੈ ਉੱਥੇ ਤੇ ਹੋ ਚੁੱਕੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਯਾਦ ਕਰੋ, ਸਾਡਾ ਇੱਕ ਪੋਲੀਟੀਕਲ ਵਰਕਰ ਜਿਹੜਾ ਉਹ ਸਵਾਬੀ 'ਚ ਕਤਲ ਕਰ ਦਿੱਤਾ ਗਿਆ ਸੀ ਅਤੇ ਇੱਕ ਲਾਹੌਰ 'ਚ ਸਾਡਾ ਵਰਕਰ ਫੈਸਲ, ਉਹਨੂੰ ਕਤਲ ਕਰ ਦਿੱਤਾ ਗਿਆ ਸੀ। ਡਾਕਟਰ ਯਾਸਮੀਨ ਰਾਸ਼ਿਦ ਦੀ ਗੱਡੀ ਦੇ ਉੱਤੇ ਡੰਡੇ ਬਰਸਾਏ ਗਏ ਸਨ ਔਰ ਲੋਕਾਂ ਦੇ ਵਿੱਚ, ਘਰਾਂ ਦੇ ਵਿੱਚ ਵੜ ਕੇ ਤੋੜ ਫੋੜ ਔਰ ਔਰਤਾਂ ਨੂੰ ਹਰਾਸ ਕੀਤਾ ਗਿਆ ਸੀ। ਉਹ ਬਹਾਵਲਪੁਰ 'ਚ ਹੋਣ ਵਾਲਾ ਇੱਕ ਮਾਂ ਔਰ ਬੱਚੀ ਦੇ ਨਾਲ ਜਿਹੜਾ ਵਾਕਿਆ ਸੀ, ਉਹ ਵੀ ਚੇਤੇ ਕਰ ਲਓ। ਤੁਹਾਨੂੰ ਯਾਦ ਹੋਏਗਾ ਇਹ ਸਭ ਕੁਝ ਰਾਣਾ ਸਾਹਿਬ ਨੇ ਖੁਦ ਕਰਵਾਇਆ ਸੀ। ਉਸ ਵੇਲੇ ਮਰੀਮ ਨਵਾਜ਼ ਜਲਸਿਆਂ ਦੇ ਵਿੱਚ ਰਾਣਾ ਸਾਹਿਬ ਨੂੰ ਹਕੀਮ ਕਹਿੰਦੀ ਸੀ ਔਰ ਕਹਿੰਦੀ ਸੀ ਕਿ ਰਾਣਾ ਸਾਹਿਬ ਦੀ ਫੱਕੀ ਨਾਲ ਇਹਨਾਂ ਨੂੰ ਮੁਕੰਮਲ ਆਰਾਮ ਆ ਗਿਆ। ਅਤੇ ਰਾਣਾ ਸਾਹਿਬ ਵੀ ਮੁੱਛਾਂ ਦੇ ਥੱਲੇ ਮੱਠਾ ਨਿੰਮਾ ਹੱਸਦੇ ਸਨ ਅਤੇ ਬੜਾ ਖੁਸ਼ ਹੁੰਦੇ ਸਨ ਇਸ ਗੱਲ 'ਤੇ, ਔਰ ਬਲਕਿ ਪ੍ਰੈਸ ਕਾਨਫਰੰਸਾਂ ਕਰਕੇ ਵੀ ਕਹਿੰਦੇ ਸਨ ਵੀ ਮੈਂ ਤੁੰਨ ਕੇ ਰੱਖ ਦਿਆਂਗਾ, ਮੈਂ ਵੇਖਾਂਗਾ ਤੁਹਾਡਾ ਮੈਂ ਇਲਾਜ ਕੀ ਕਰਦਾ। ਇਹ ਸਾਰਾ ਕੁਝ ਕਰਨ ਤੋਂ ਬਾਅਦ ਮਤਲਬ ਕਿ 900 ਨਹੀਂ, ਕੋਈ 9000 ਚੂਹਾ ਖਾ ਕੇ ਅਤੇ ਹੁਣ ਬਿੱਲੀ ਹੱਜ ਨੂੰ ਚੱਲੀ ਹੈ। ਹੁਣ ਰਾਣਾ ਸਾਹਿਬ ਬੜੀਆਂ ਪੱਧਰੀਆਂ ਔਰ ਬੜੀਆਂ ਰੈਲੀਆਂ ਅਤੇ ਰਵੀਆਂ ਗੱਲਾਂ ਕਰਦੇ ਨੇ ਅਤੇ ਅਕਸਰ ਲੋਕਾਂ ਨੂੰ ਚੰਗੇ ਵੀ ਲੱਗਦੇ ਨੇ ਔਰ ਉਹਨਾਂ ਨੂੰ ਇਹ ਜਾਪਦਾ ਵੀ ਬਈ ਬੰਦਾ ਸਿਆਣਾ ਹੈ, ਚੰਗੀ ਗੱਲ ਕਰਦਾ, ਸੁਲ੍ਹਾ ਸਫਾਈ ਦੀ ਗੱਲ ਕਰਦਾ। ਇਹ ਉਹਨਾਂ ਨੂੰ ਚੇਤੇ ਨਹੀਂ ਰਹਿੰਦਾ ਵੀ ਰਾਣਾ ਸਾਹਿਬ ਇਸ ਵੇਲੇ ਸੁਲ੍ਹਾ ਸਫਾਈ ਤੋਂ ਬਗੈਰ ਹੋਰ ਕਰਨਾ ਕੀ ਹੈ। ਇਹ ਇੰਝ ਹੀ ਹੈ ਜਿਵੇਂ ਤੁਸੀਂ ਵੇਖਿਆ ਹੋਣਾ ਵੀ ਕੁਝ ਲੋਫਰ ਜਿਹੇ ਮੁੰਡੇ ਹੁੰਦੇ ਨੇ, ਉਹ 25-30 ਸਾਲਾਂ ਦੇ ਵਿੱਚ ਕਿਸੇ ਕੁੜੀ ਨੂੰ ਬਾਜ਼ਾਰ 'ਚੋਂ ਲੰਘਣ ਨਹੀਂ ਦਿੰਦੇ ਅਤੇ ਜ਼ਾਹਿਰ ਹੈ ਜਿਸ ਵੇਲੇ 65 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦੇ ਗੋਡੇ ਭਿੜਨੇ ਸ਼ੁਰੂ ਹੋ ਜਾਂਦੇ ਨੇ, ਆਪਸ ਦੇ ਵਿੱਚ ਚੱਲਿਆ ਸਹੀ ਤਰੀਕੇ ਨਾਲ ਨਹੀਂ ਜਾਂਦਾ ਅਤੇ ਉਦੋਂ ਤਾਂ ਫਿਰ ਉਹ ਮੇਰਾ ਮਤਲਬ ਸਾਰੀਆਂ ਹੀ ਚੰਗੀਆਂ ਗੱਲਾਂ ਕਰਦੇ ਨੇ ਅਤੇ ਦੂਜਿਆਂ ਨੂੰ ਵੀ ਚੰਗੀਆਂ ਤਲਕੀਨਾਂ ਕਰਦੇ ਨੇ। ਰਾਣਾ ਸਾਹਿਬ ਦਾ ਉਹੀ ਕੰਮ ਹੈ ਵੀ ਰਾਣਾ ਸਾਹਿਬ ਹੁਣ ਕਵੇਲੇ ਦੀਆਂ ਟੱਕਰਾਂ ਮਾਰਦੇ ਨੇ। ਜਿਹੜਾ ਵੇਲੇ ਦਾ ਕੰਮ ਸੀ ਜਦੋਂ ਇਹਨਾਂ ਨੇ ਜਮਹੂਰੀ ਬਣਨਾ ਸੀ, ਉਦੋਂ ਜਮਹੂਰੀ ਬਣਨ ਦੀ ਬਜਾਏ ਇਹ ਉਸ ਵੇਲੇ ਹਿਟਲਰ ਦੇ ਗੈਂਗ ਦੇ ਮੈਂਬਰ ਬਣੇ ਔਰ ਡਿਕਟੇਟਰ ਬਣੇ। ਉਸ ਵੇਲੇ ਇਹਨਾਂ ਨੂੰ ਚੇਤਾ ਨਾ ਆਇਆ ਕਿ ਇਹਨਾਂ ਨੂੰ ਜਮਹੂਰੀ ਬਣਨਾ ਚਾਹੀਦਾ, ਹੁਣ ਆ ਰਿਹਾ। ਲੇਕਿਨ ਖਬਰ ਕੀ ਹੈ? ਖਬਰ ਇਹ ਹੈ ਕਿ ਹੁਣ ਇਹਨਾਂ ਨੇ ਇੱਕ ਚੰਗੀ ਗੱਲ ਕੀਤੀ ਹੈ ਔਰ ਇਹ ਕੀਤੀ ਹੈ ਕਿ ਤਵੱਕੋ ਨਹੀਂ ਸੀ ਕਿ ਇਮਰਾਨ ਖਾਨ ਇੰਨੀ ਲੰਮੀ ਜੇਲ੍ਹ ਕੱਟ ਲਏਗਾ ਅਤੇ ਨਸ਼ਾ ਵੀ ਨਹੀਂ ਕਰਦਾ ਇਮਰਾਨ ਖਾਨ। ਅਗਰ ਨਸ਼ਾ ਕਰਦਾ ਹੁੰਦਾ ਤਾਂ ਜੇਲ੍ਹ 'ਚ ਰਹਿਣਾ ਮੁਸ਼ਕਿਲ ਹੁੰਦਾ। ਇਹ ਇਨਫੋਰਮੇਸ਼ਨ ਵੀ ਗਲਤ ਸਾਬਤ ਹੋਈ ਹੈ। ਇਹ ਰਾਣਾ ਸਨਾਉੱਲਾ ਸਾਹਿਬ ਨੇ ਆਖਿਆ। ਅੱਛਾ, ਆਖਿਆ ਕੀ ਹੈ ਪਹਿਲਾਂ ਸੁਣ ਲਓ। ਸੁਣ ਲਿਆ ਜੀ? ਅੱਛਾ, ਇਹ ਹੁਣ ਇਕੱਲੇ ਰਾਣਾ ਸਾਹਿਬ ਨਹੀਂ ਸਨ, ਉਹ ਇੱਕ ਪਟੇਲ ਸਾਹਿਬ ਸਨ ਅਤੇ ਉਹ ਕਹਿੰਦੇ ਸਨ ਕਿ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਕੱਢ ਲਈ ਹੈ। ਅੱਛਾ, ਹੁਣ ਅਕਸਰ ਸਾਡੇ, ਤੁਹਾਨੂੰ ਪਤਾ ਵੀ ਜੋ ਵੀ ਆਖ ਦਿਓ, ਸਾਡੇ ਤਾਂ ਕੰਮ ਬੜਾ ਹੀ ਤੱਤਾ ਹੈ ਨਾ। ਸਾਡੇ ਹਰ ਬੰਦਾ ਹੀ ਹਕੀਮ ਹੈ, ਹਰ ਬੰਦਾ ਹੀ ਡਾਕਟਰ ਹੈ ਅਤੇ ਹਰ ਬੰਦਾ ਹੀ ਮੁਲਕੀ ਦਫਾਅ ਦੇ ਬਾਰੇ ਵੀ ਜਾਣਦਾ ਹੈ ਅਤੇ ਹਰ ਬੰਦਾ ਹੀ ਜਿਹੜਾ ਜਿਓ ਪੋਲੀਟੀਕਲ ਸਟ੍ਰੈਟਜੀਜ਼ ਨੇ ਉਹ ਟਰੰਪ ਤੋਂ ਬਹੁਤੀਆਂ ਜਾਣਦਾ ਹੈ। ਇਸੇ ਤਰ੍ਹਾਂ ਹਰ ਬੰਦਾ ਆਰਕੀਟੈਕਟ ਵੀ ਹੈ, ਅਗਰ ਉਹਦੇ ਨਾਲ ਗੱਲ ਕਰੋ ਤਾਂ ਮਕਾਨ ਸ਼ਕਾਨ ਵੀ ਉਹ ਆਪੇ ਬਹਿ ਕੇ ਬਣਾ ਲੈਂਦਾ, ਸਾਰੇ ਉਹਨੂੰ ਕੰਮਾਂ ਦਾ ਪਤਾ ਹੈ। ਅਤੇ ਸਬਜ਼ੀ ਵਾਲੇ ਤੋਂ ਲੈ ਕੇ, ਰੇਹੜੀ ਵਾਲੇ ਤੋਂ ਲੈ ਕੇ ਅਤੇ ਉੱਤੇ ਕੱਪੜੇ ਦੀ ਦੁਕਾਨ ਵਾਲਾ, ਅਤੇ ਹਰ ਬੰਦਾ ਜਿਹੜਾ ਨਾਈ ਤੋਂ ਲੈ ਕੇ ਪਿੰਡ ਦੇ ਤੋਂ ਅਤੇ ਸ਼ਹਿਰ ਦੇ ਵਿੱਚ ਕਾਰ ਮਕੈਨਿਕ ਤੱਕ, ਹਰ ਬੰਦਾ ਹਰ ਮਾਮਲੇ ਨੂੰ ਜਾਣਦਾ ਹੈ। ਇਸ ਲਈ ਸਾਡੇ 'ਚੋਂ ਕਦੀ ਤੁਸੀਂ ਪਾਕਿਸਤਾਨ 'ਚ ਕਿਸੇ ਬੰਦੇ ਕੋਲੋਂ ਨਹੀਂ ਸੁਣਿਆ ਹੋਵੇਗਾ ਕਿ ਯਾਰ ਮੈਨੂੰ ਨਹੀਂ ਇਸ ਗੱਲ ਦਾ ਬਹੁਤਾ ਪਤਾ, ਮੇਰਾ ਇਹ ਕੋਈ ਏਰੀਆ ਨਹੀਂ ਹੈ, ਬਲਕਿ ਹਰ ਬੰਦਾ ਕੋਸ਼ਿਸ਼ ਕਰਦਾ ਵੀ ਹਰ ਗੱਲ ਦੇ ਉੱਤੇ ਆਪਣੀ ਰਾਏ ਦੇਵੇ। ਹੁਣ ਪਾਕਿਸਤਾਨ ਦੇ ਵਿੱਚ ਕੁਝ ਚੀਜ਼ਾਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ, ਵੀ ਜਿਹੜੇ ਬੰਦੇ ਦੇ ਗੁਰਦਿਆਂ ਦਾ ਮਸਲਾ ਹੋਵੇ ਉਹਨੂੰ ਆਉਂਦੇ ਨੇ ਵੀ ਤੇਰੇ ਗੁਰਦੇ ਕਮਜ਼ੋਰ ਨੇ, ਤੂੰ ਬੱਕਰੇ ਦੇ ਗੁਰਦੇ ਖਾਇਆ ਕਰ। ਹਾਲਾਂਕਿ ਇਹ ਕੰਮ ਕਰਕੇ ਉਹਦਾ ਬੇੜਾ ਗਰਕ ਕਰ ਛੱਡਦੇ ਨੇ, ਕਿਉਂਕਿ ਜਿੰਨੇ ਡਾਕਟਰਾਂ ਨਾਲ ਮੈਂ ਗੱਲ ਕੀਤੀ ਉਹਨਾਂ ਆਖਿਆ ਵੀ ਉਹ ਜਿਹਦੇ ਗੁਰਦਿਆਂ ਦਾ ਮਸਲਾ ਹੋਵੇ ਉਹਨੂੰ ਇਹੋ ਜਿਹੀ ਸ਼ੈ ਬਿਲਕੁਲ ਨਹੀਂ ਖਾਣੀ ਚਾਹੀਦੀ। ਲੇਕਿਨ ਉਹਨਾਂ ਨੂੰ ਲੱਗਦਾ ਵੀ ਗੁਰਦੇ ਅੰਦਰ ਕਮਜ਼ੋਰ ਨੇ ਅਤੇ ਬਾਹਰੋਂ ਗੁਰਦੇ ਹੋਰ ਪਾਓ। ਮਤਲਬ ਮੈਂ ਇਸੇ ਤਰ੍ਹਾਂ ਹੀ ਇਹਨੂੰ ਸਮਝੋ ਵੀ ਅਗਰ ਇੱਕ ਬੰਦੇ ਦਾ ਪਾਣੀ ਪਹਿਲਾਂ ਹੀ ਫਸਲ ਨੂੰ ਬਹੁਤਾ ਲੱਗਾ ਅਤੇ ਉਹਨੂੰ ਪਾਣੀ ਹੋਰ ਪਾ ਦਿਓ, ਇਹੋ ਜਿਹਾ ਕੰਮ ਹੀ ਕਰਦੇ ਨੇ। ਖੈਰ, ਮੁਖਤਸਰ ਗੱਲ ਇਹ ਹੈ ਕਿ ਉੱਥੇ ਕਿਉਂਕਿ ਹਰ ਬੰਦਾ ਆਪਣੀ ਸਾਇੰਸ ਲਈ ਫਿਰਦਾ, ਇਸ ਲਈ ਉਹਨੂੰ ਡੱਕਣਾ ਬੜਾ ਹੀ ਮੁਸ਼ਕਿਲ ਹੁੰਦਾ ਹੈ। ਉਸੇ ਤਰੀਕੇ ਨਾਲ ਪਟੇਲ ਸਾਹਿਬ ਨੇ ਵੀ ਆਪਣੀ ਸਾਇੰਸ ਕੱਢੀ। ਪੂਰੀ ਦੁਨੀਆ ਦੇ ਵਿੱਚ ਜਿਸ ਵੇਲੇ ਸ਼ਰਾਬ ਨੋਸ਼ੀ ਨੂੰ ਚੈੱਕ ਕੀਤਾ ਜਾਂਦਾ ਹੈ ਅਤੇ ਉਹ ਪਿਸ਼ਾਬ 'ਚੋਂ ਨਹੀਂ ਚੈੱਕ ਕੀਤਾ ਜਾਂਦਾ, ਖੂਨ 'ਚੋਂ ਚੈੱਕ ਕੀਤਾ ਜਾਂਦਾ ਹੈ।
ਲੇਕਿਨ ਹੁਣ ਪੂਰੀ ਦੁਨੀਆ ਦੇ ਸਾਇੰਸਦਾਨ ਪਟੇਲ ਸਾਹਿਬ ਨੂੰ ਲੱਭਦੇ ਫਿਰਦੇ ਨੇ ਕਿ ਇਹ ਬੰਦਾ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਪਿਸ਼ਾਬ ਦੇ ਵਿੱਚੋਂ ਚੈੱਕ ਕਰਦਾ। ਅਗਰ ਸਾਨੂੰ ਹੀ ਦੱਸੇ, ਅਸੀਂ ਜੋ ਖੂਨ ਦੇ ਸੈਂਪਲ ਲੈਂਦੇ ਹਾਂ ਔਰ ਇੰਨੇ ਪੈਸੇ ਬਰਬਾਦ ਕਰਦੇ ਹਾਂ, ਅਸੀਂ ਵੀ ਪਿਸ਼ਾਬ ਦੇ ਵਿੱਚੋਂ ਸ਼ਰਾਬ ਚੈੱਕ ਵੀ ਕਰ ਲਿਆ ਕਰੀਏ ਤੇ ਕੱਢ ਵੀ ਲਿਆ ਕਰੀਏ, ਕਿਉਂਕਿ ਵੇਖੋ ਖੂਨ ਤੇ ਲੋਕਾਂ ਦਾ ਨਹੀਂ ਕੱਢ ਸਕਦੇ ਨਾ, ਲੇਕਿਨ ਪਿਸ਼ਾਬ ਤੇ ਲੋਕ ਕਰਦੇ ਨੇ। ਤੇ ਬਾਹਰ ਤੇ ਤੁਹਾਨੂੰ ਪਤਾ ਜਿਸ ਤਰ੍ਹਾਂ ਸਿੰਗਾਪੁਰ ਹੈ ਔਰ ਦੂਸਰੇ ਜਿੰਨੇ ਵੀ, ਉਹ ਜਿਹੜਾ ਇਹ ਤਮਾਮ ਟੋਇਲਟ ਦਾ ਪਾਣੀ ਅਸੀਂ ਇਸਤੇਮਾਲ ਕਰਦੇ ਹਾਂ, ਇਹਨੂੰ ਸਿੰਗਾਪੁਰ ਔਰ ਦੂਸਰੇ ਕਈ ਮੁਲਕਾਂ ਦੇ ਵਿੱਚ ਉਹਨੂੰ ਉਸ ਤੋਂ ਬਾਅਦ ਫਿਲਟਰੇਸ਼ਨ ਪਲਾਂਟਸ ਔਰ ਦੂਸਰੇ ਪ੍ਰੋਸੈਸ ਦੇ ਥਰੂ ਗੁਜ਼ਾਰਨ ਤੋਂ ਬਾਅਦ ਉਹਨੂੰ ਉਹ ਵਾਪਸ ਇਸਤੇਮਾਲ ਕਰਦੇ ਨੇ ਉਸ ਪਾਣੀ ਨੂੰ, ਪੀਣ ਵਾਸਤੇ ਵੀ ਅਤੇ ਦੂਜੇ ਕੰਮਾਂ ਵਾਸਤੇ ਵੀ। ਅਤੇ ਵੈਸੇ ਵੀ ਜਦੋਂ ਅਸੀਂ ਇਹ ਗਟਰ ਦਾ ਪਾਣੀ ਹੈ ਜਿਹੜਾ ਵੀ ਇਹ ਜ਼ਮੀਨ ਦੇ ਵਿੱਚ ਜਾਂਦਾ ਅਤੇ ਜ਼ਮੀਨ 'ਚੋਂ ਫਿਰ ਬਾਹਰ ਆਉਂਦਾ ਹੀ ਹੈ ਨਾ, ਉਹ ਜ਼ਮੀਨ 'ਚ ਵੀ ਤਾਂ ਫਿਲਟਰ ਹੀ ਹੁੰਦਾ ਹੈ, ਜ਼ਾਹਿਰ ਹੈ ਉਹ ਫਿਰ ਜ਼ਮੀਨ 'ਚੋਂ ਅਸੀਂ ਪਾਣੀ ਕੱਢਦੇ ਹਾਂ ਅਤੇ ਉਹ ਜ਼ਾਹਿਰ ਹੈ ਉਹਨੂੰ ਇਸਤੇਮਾਲ ਕੀਤਾ ਜਾਂਦਾ। ਹੁਣ ਦੁਨੀਆ ਲੱਭਣ ਡਈ ਹੈ ਔਰ ਮੈਨੂੰ ਤਾਂ ਇਤਲਾਹ ਆਈ ਹੈ ਕਿ ਜਦੋਂ ਬਿਲਾਵਲ ਜ਼ਰਦਾਰੀ ਸਾਹਿਬ ਅਮਰੀਕਾ ਆਏ ਨੇ ਤਾਂ ਇੱਥੇ ਲੋਕਾਂ ਆਖਿਆ ਵੀ ਸਾਨੂੰ ਉਹ ਸਾਇੰਸਦਾਨ ਦਿਓ ਜਿਹੜਾ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਕੱਢੀ ਫਿਰਦਾ ਸੀ। ਉਹ ਪਤਾ ਲੱਗਾ ਵੀ ਇੱਥੇ ਬਿਲਾਵਲ ਸਾਹਿਬ ਨੇ ਜਾਨ ਛੁਡਾਈ ਇਹ ਕਹਿ ਕੇ ਕਿ ਉਹਨੇ ਸਿਰਫ ਪੀ ਕੇ ਚੈੱਕ ਕੀਤੀ ਸੀ, ਉਹਦੇ ਕੋਲ ਕੋਈ ਕੀਮੀਆਈ ਫਾਰਮੂਲਾ ਨਹੀਂ ਹੈਗਾ, ਤੁਹਾਡਾ ਕੰਮ ਨਹੀਂ ਹੋ ਸਕਦਾ। ਮਾਜ਼ਰਤ ਐਡਮ ਅਲਫਾਜ਼ ਕਹੇ ਨੇ, ਲੇਕਿਨ ਉਹ ਜਿਹੜੀ ਬੇਹੂਦਗੀ ਸੀ ਉਹਨਾਂ ਦੇ ਅਲਫਾਜ਼ ਇਹੀ ਹੋ ਸਕਦੇ ਨੇ, ਹੋਰ ਨਹੀਂ ਹੋ ਸਕਦੇ। ਇਹੋ ਜਿਹੇ ਕੰਮ ਹੀ ਰਾਣਾ ਸਨਾਉੱਲਾ ਸਾਹਿਬ ਹੁਣੀ ਸਾਰੇ ਆਂਦੇ ਸਨ ਕਿ ਇਮਰਾਨ ਖਾਨ ਸਾਹਿਬ ਨਸ਼ਾ ਕਰਦੇ ਨੇ, ਬਲਕਿ ਇੱਥੋਂ ਤੱਕ ਕਿ ਜਦੋਂ ਮੈਨੂੰ ਚੁੱਕਿਆ ਹੋਇਆ ਸੀ ਤੇ ਉਹ ਇੰਟੈਲੀਜੈਂਸ ਏਜੰਸੀਆਂ ਜਿਸ ਵੇਲੇ ਤਸ਼ੱਦਦ ਕਰਦੀਆਂ ਤੇ ਨਾਲ ਪੁੱਛਦੀਆਂ ਸਨ ਵੀ ਖਾਨ ਸਾਹਿਬ ਕਿਹੜੀਆਂ ਬੋਤਲਾਂ ਪੀਂਦੇ ਨੇ ਤੇ ਕਿਹੜੀ ਡਰੱਗਸ ਲੈਂਦੇ ਨੇ ਤੇ ਕਿਹੜਾ ਨਸ਼ਾ ਕਰਦੇ ਨੇ, ਤੇ ਮਤਲਬ ਇਹ ਇਤਲਾਹ ਸੀ ਤੇ ਪਲੈਨਿੰਗ ਸਾਰੀ ਰਜੀਮ ਚੇਂਜ ਦੀ ਇਸ ਗੱਲ ਤੇ ਸੀ ਕਿ ਇਮਰਾਨ ਖਾਨ ਨਸ਼ਾ ਕਰਦਾ ਹੈ, ਫੜ ਕੇ ਜੇਲ੍ਹ 'ਚ ਲੈ ਕੇ ਜਾਵਾਂਗੇ ਤੇ 2 ਦਿਨਾਂ 'ਚ ਇਮਰਾਨ ਖਾਨ ਸਾਹਿਬ ਨੇ ਆਖਣਾ ਵੀ ਮੈਨੂੰ ਤੇ ਨਸ਼ੇ ਦੀ ਟੋਟ ਆ ਗਈ, ਮੈਨੂੰ ਨਸ਼ਾ ਦੇ ਦਿਓ, ਮੈਂ ਨਹੀਂ ਇਨਕਲਾਬ ਲੈ ਕੇ ਆਉਣਾ, ਮੈਨੂੰ ਹਕੀਕੀ ਆਜ਼ਾਦੀ ਨਹੀਂ ਚਾਹੀਦੀ। ਅਗਲੇ ਪਾਸਿਓਂ ਖਾਨ ਖੜਾ ਹੋ ਗਿਆ ਔਰ ਹੁਣ ਚਾਨਣ ਹੋ ਗਿਆ। ਹੁਣ ਰਾਣਾ ਸਨਾਉੱਲਾ ਵਰਗਾ ਬੰਦਾ ਵੀ ਆਂਦਾ ਵੀ ਨਹੀਂ ਨਸ਼ਾ ਨਹੀਂ ਕਰਦਾ ਔਰ ਨਿਕਲਿਆ ਵੀ ਦਲੇਰ ਹੈ ਔਰ ਬੜੀ ਦਲੇਰੀ ਨਾਲ ਜੇਲ੍ਹ ਕੱਟੀ ਹੈ, ਲੇਕਿਨ ਉਸੇ ਮੂੰਹ ਨਾਲ ਇਹ ਨਹੀਂ ਮੰਨਦੇ ਵੀ ਜਿਹੜਾ ਸਾਡੇ ਵਾਲਾ ਗਿੱਦੜ ਹੈ, ਮਤਲਬ ਕਿ ਨਵਾਜ਼ ਸ਼ਰੀਫ ਸਾਹਿਬ, ਉਹਦੇ ਨਾਲੋਂ ਇਮਰਾਨ ਖਾਨ ਜਿਹੜਾ 1000 ਨਹੀਂ ਲੱਖਾਂ ਦਰਜੇ ਬਹੁਤਾ ਦਲੇਰ ਨਿਕਲਿਆ। ਸਾਡੇ ਵਾਲਾ ਤੇ ਅੱਡੀਆਂ ਨੂੰ ਥੁੱਕ ਲਾ ਕੇ ਭੱਜ ਜਾਂਦਾ ਸੀ, ਲੇਕਿਨ ਇਹ ਕਹਿਣ ਦਾ ਜ਼ਾਹਿਰ ਹੈ ਹੌਸਲਾ ਨਹੀਂ ਹੈ। ਜਿੰਨੀ ਕੁ ਗੱਲ ਕੀਤੀ ਹੈ ਉਨੀ ਚੰਗੀ ਹੈ, ਉਸ ਤੋਂ ਅੱਗੇ ਤੁਰਦੇ ਹਾਂ। ਇਹ ਜਿਹੜੀ ਗੱਲ ਇਹਨਾਂ ਕਰ ਛੱਡੀ, ਲੇਕਿਨ ਇਹ ਦੇਰ ਆਇਤ ਚਲੇ ਦਰੁਸਤ ਆਇਤ, ਲੇਕਿਨ ਐਡਾ ਜ਼ੁਲਮ ਕਰਨ ਤੋਂ ਬਾਅਦ ਇਸ ਗੱਲ ਦਾ ਕੋਈ ਬੜਾ ਫਾਇਦਾ ਕੋਈ ਨਹੀਂ। ਅਗਲੀ ਗੱਲ ਸੁਣ ਲਓ ਖਵਾਜਾ ਆਸਿਫ ਸਾਹਿਬ ਦੀ। ਉਹ ਆਂਦੇ ਨੇ PTI ਦੇ ਪਰਿੰਦੇ ਹੁਣ ਆਜ਼ਾਦ ਨੇ, ਬੈਠਣ ਵਾਸਤੇ ਕੋਈ ਫਲਦਾਰ ਦਰਖਤ ਲੱਭਣਗੇ। ਇਹਨਾਂ ਦਾ ਕਦੇ ਨਾ PTI ਹੈ, ਕਦੇ ਸੁੰਨੀ ਇਤਿਹਾਦ ਹੈ, ਕਦੇ ਕੀ ਹੈ ਕਦੀ ਕੀ ਹੈ। ਮੈਨੂੰ 3 ਸਾਲਾਂ ਦੇ ਵਿੱਚ ਇਹੀ ਸਮਝ ਨਹੀਂ ਆ ਰਹੀ ਇਸ ਪਾਰਟੀ ਦੀ ਸ਼ਨਾਖਤ ਕੀ ਹੈ। ਜਨਾਬ, ਇਸ ਪਾਰਟੀ ਦੀ ਸ਼ਨਾਖਤ ਇਹ ਹੈ ਕਿ ਇਹ ਇਮਰਾਨ ਖਾਨ ਦੀ ਪਾਰਟੀ ਹੈ ਅਤੇ ਇਮਰਾਨ ਖਾਨ ਜਰਨੈਲਾਂ ਦੇ ਸਾਹਮਣੇ ਉਸ ਤਰੀਕੇ ਨਾਲ ਗੋਡੇ ਨਹੀਂ ਟੇਕ ਰਿਹਾ ਜਿਵੇਂ ਤੁਹਾਡੇ ਨਵਾਜ਼ ਸ਼ਰੀਫ ਸਾਹਿਬ ਨੇ ਟੇਕੇ ਸਨ ਅਤੇ ਤੁਸੀਂ ਟੇਕੇ ਨੇ ਸਾਰੀ ਉਮਰ। ਨਾਲੇ ਜਿਸ ਤਰ੍ਹਾਂ ਤੁਹਾਡੇ ਵਾਲਿਦ ਮੁਹਤਰਮ ਨੇ ਸਾਰੀ ਉਮਰ ਇਹਨਾਂ ਦੀ ਚੌਕੀ ਭਰੀ ਔਰ ਇਹਨਾਂ ਦੇ ਕੋਲੋਂ ਫਾਇਦੇ ਚੁੱਕੇ, ਉਂਝ ਹੀ ਗਾਂ ਤੁਸੀਂ ਲੱਗੇ ਹੋ। ਇਮਰਾਨ ਖਾਨ ਡਟ ਗਿਆ, ਜ਼ਾਹਿਰ ਹੈ ਮੁਸ਼ਕਿਲ ਫੈਸਲਾ ਕੀਤਾ ਇਮਰਾਨ ਖਾਨ ਨੇ। ਨਾ ਹੀ ਉਸ ਤਰੀਕੇ ਨਾਲ ਅਸੀਂ ਸਾਰੇ ਉਹਦੇ ਸਾਥੀ ਉਹਦੇ ਨਾਲ ਖਲੋ ਸਕੇ हैं ਅਤੇ ਨਾ ਹੀ ਆਵਾਮ ਖਲੋ ਸਕੀ ਹੈ। ਖਲੋਤੀ ਆਵਾਮ ਇਹਦੇ 'ਚ ਕੋਈ ਸ਼ੱਕ ਨਹੀਂ, 8 ਫਰਵਰੀ ਨੂੰ ਵੋਟ ਵੀ ਦਿੱਤਾ ਹੈ, 26 ਨਵੰਬਰ ਨੂੰ ਜਾਨਾਂ ਵੀ ਦਿੱਤੀਆਂ ਨੇ, ਲੇਕਿਨ ਜਿਸ ਦਲੇਰੀ ਨਾਲ ਇਮਰਾਨ ਖਾਨ ਖਲੋਤਾ ਹੈ ਔਰ ਜਿਹੜੇ ਹਾਲਾਤ 'ਚ ਤੁਸੀਂ ਉਹਨੂੰ ਰੱਖ ਰਹੇ ਹੋ। ਕੱਲ੍ਹ ਦੀ ਖਬਰ ਹੋਣੀ ਹੈ ਕਿ ਜਿਸ ਵੇਲੇ ਭੈਣਾਂ ਮਿਲ ਕੇ ਆਈਆਂ ਨੇ, ਤੁਹਾਨੂੰ ਪਤਾ ਹੈ ਕਿ ਭੈਣਾਂ ਦਾ ਰਿਸ਼ਤਾ ਜਿਹੜਾ ਹੈ ਉਹਦੇ ਨਾਲ ਦਾ ਰਿਸ਼ਤਾ ਵੀ ਜਿਵੇਂ ਮਾਂ ਅਤੇ ਪੁੱਤਰ ਦੇ ਰਿਸ਼ਤੇ ਦੀ ਹੋਰ ਕੋਈ ਮਿਸਾਲ ਨਹੀਂ ਹੈ, ਇਵੇਂ ਹੀ ਭੈਣ ਅਤੇ ਭਰਾ ਦੇ ਪਿਆਰ ਦੀ, ਮੁਹੱਬਤ ਦੀ, ਉਨਸ ਦੀ ਵੀ ਦੁਨੀਆ 'ਚ ਹੋਰ ਕੋਈ ਮਿਸਾਲ ਨਹੀਂ। ਤੁਸੀਂ ਇਸ ਰਿਸ਼ਤੇ ਨੂੰ ਕਿਸੇ ਹੋਰ ਰਿਸ਼ਤੇ ਨਾਲ ਕੰਪੇਅਰ ਨਹੀਂ ਕਰ ਸਕਦੇ। ਇੱਕ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਬਿਮਾਰੀ ਦੇ ਉੱਤੇ ਬਹੁਤੀ ਗੱਲ ਨਹੀਂ ਕਰ ਸਕਦੀ, ਭੈਣ ਵੀ ਆਪਣੇ ਵੀਰ ਦੇ ਬਾਰੇ ਇਹ ਨਹੀਂ ਕਹਿ ਸਕਦੀ ਕਿ ਮੇਰਾ ਵੀਰ ਬਿਮਾਰ ਹੈ। ਭੈਣ ਸੀ ਕਿੰਨੀ ਕੁ ਗੱਲ ਕਰਦੀ, ਬਸ ਇੰਨੀ ਗੱਲ ਕੀਤੀ ਵੀ ਗਰਮੀ 'ਚ ਬਹੁਤ ਰੱਖਦੇ ਨੇ ਅਤੇ ਮੇਰੇ ਭਰਾ ਦਾ ਵਜ਼ਨ ਘਟਿਆ। ਅੱਗੋਂ ਤੁਸੀਂ ਗੱਲ ਸਮਝ ਲਓ ਕਿ ਕਿੱਡੀ ਗਰਮੀ 'ਚ ਰੱਖਦੇ ਹੋਣਗੇ ਕਿ ਖਾਨ ਸਾਹਿਬ ਵਰਗਾ ਦਲੇਰ ਤਗੜਾ ਬੰਦਾ ਜਿਹੜਾ ਨਹੀਂ ਟੁੱਟ ਰਿਹਾ ਇਹਨਾਂ ਦੇ ਕੋਲੋਂ ਸਾਰੇ ਜ਼ੁਲਮ ਕਰਨ ਦੇ ਬਾਵਜੂਦ। ਹੁਣ ਪਤਾ ਇਹ ਲੱਗਾ ਵੀ 22 ਘੰਟੇ ਉਹਨਾਂ ਨੂੰ ਸੈੱਲ ਦੇ ਵਿੱਚ ਰੱਖਦੇ ਨੇ ਔਰ ਮਕਸਦ ਇੱਕ ਹੀ ਹੈ ਵੀ ਟੁੱਟ ਜਾਣ ਅਤੇ ਨਵਾਜ਼ ਸ਼ਰੀਫ ਬਣ ਜਾਣ। ਲੇਕਿਨ ਉਹ ਮਰਦੇ ਮੋਮਨ ਖਲੋਤਾ ਹੈ, ਤਗੜਾ ਡਟ ਕੇ ਖਲੋਤਾ ਹੈ। ਮੈਂ ਜਿਸ ਤਰ੍ਹਾਂ ਆਖਿਆ ਵੀ ਜਿਸ ਲੈਵਲ ਦੀ ਦਲੇਰੀ ਅਤੇ ਬਹਾਦਰੀ ਇਮਰਾਨ ਖਾਨ ਕਰ ਗਿਆ, ਯਕੀਨ ਕਰੋ ਜਿਸ ਤਰ੍ਹਾਂ ਦੇ ਅਸੀਂ ਸਾਰੇ ਹੀ ਲੋਕ हैं ਉਹਦੇ ਸਾਥੀ ਤੇ ਕੌਮ, इमरान खान ਨੂੰ ਵੀ ਬੜਾ ਪਹਿਲਾਂ ਹੀ ਡੀਲ ਕਰਕੇ एसआर राणा साहब ने ये गल कही है। ज़रा सुनो एसआर राणा साहब ने की किया है। इमरान खान को जैसे कि कहा जा रहा है कि उनसे कि आप बाहर चले जाए 3-4 साल के लिए, तो क्या उन्हें जाना चाहिए? तो मेरा जवाब है बिल्कुल जाना चाहिए। उन्हें फौरी तौर पे अगर कोई मौका मिले तो उन्हें जेल से निकल के जिस मर्जी मुल्क में ये भेजे चले जाना चाहिए। आप कहेंगे तो बुजदिली है, इमरान खान का फलसफा तो खड़े रहना अपने पैरों पे, और इमरान खान ने आप भी खड़े हो, आप क्यों नहीं खड़े होते? आप तो मौजूद है सारे। जिस कौम के लिए इमरान खान ने ये सारी तकलीफें झेली है वो कौम उसके साथ कहाँ खड़ी है? कितने लोग इमरान खान को निकालने के लिए बाहर निकले हैं,
उसने तो ये लोगों, इस पाकिस्तानी कौम के बच्चों को एक ख्वाब मुस्तकबिल के लिए ये सारी जंग लड़ी थी, तो आप कितने उसके साथ खड़े हैं? आप तो रुपये भी खाते हैं, बकरा ईद पे बकरे भी पड़े, आपने वो भुजे करते हैं, पार्टियां करते हैं, आपको कितनी परवाह है इमरान खान की? कभी आपने सोचा कि आपके घर के अंदर लाइट चली जाती है और यूपीएस चल रहा हो, उसमें सिर्फ पंखा चल रहा हो, तो आप कहते हैं कि हमसे नहीं बैठा जा रहा? ये शख्स पिछले 2 साल से आपकी वजह से जेल में बंद है और उसकी 15-15 दिन लाइट बंद कर दी जाती है। ਸੁਣ ਲਿਆ ਜੀ। ਤੇ ਐਸਆਰ ਰਾਣਾ ਸਾਹਿਬ ਨੂੰ ਸੁਣਿਆ ਵੀ ਕਰੋ, ਕੰਮ ਦੇ ਬੰਦਿਆਂ ਨੂੰ ਵੀ ਸੁਣਿਆ ਕਰੋ। ਇਹ ਸਾਰੇ ਜਿੰਨੇ ਲੌਂਡੇ ਲਪਾੜੇ ਤੇ ਸਾਰੇ ਇਹਨਾਂ ਨੂੰ ਸੁਣਦੇ ਜੇ, ਇਹਨਾਂ ਨੂੰ ਫਾਇਦੇ ਦਿੰਦੇ ਜੇ ਸੁਣ ਸੁਣ ਕੇ। ਤੇ ਇਹ ਜਿਹੜੇ ਸ਼ਰੀਫ ਲੋਕ ਨੇ, ਚੰਗੇ ਲੋਕ ਨੇ, ਜਿਹੜੇ ਸੱਚ ਦੇ ਨਾਲ ਖਲੋਤੇ ਨੇ, ਇਹਨਾਂ ਨੂੰ ਵੀ ਸੁਣਿਆ ਕਰੋ, ਇਹਨਾਂ ਨੂੰ ਵੀ ਮੁਤਬਰ ਕਰੋ ਉਸੇ ਤਰੀਕੇ ਨਾਲ। ਇਹ ਬੰਦੇ ਮੁਤਬਰ ਨੇ, ਲੇਕਿਨ ਸੁਣ ਕੇ ਇਹਨਾਂ ਦੇ ਨਾਲ ਆਪਣੀ ਸਪੋਰਟ ਸ਼ਾਮਿਲ ਕਰੋ, ਇਹਨਾਂ ਨੂੰ ਮਜ਼ੀਦ ਮੁਤਬਰ ਕਰੋ। ਐਸਆਰ ਰਾਣਾ ਸਾਹਿਬ ਬੜੇ ਦਬੰਗ ਜਰਨਲਿਸਟ ਨੇ ਔਰ ਮੁਸ਼ਕਿਲ ਹਾਲਾਤ ਦੇ ਵਿੱਚ ਉਹਨਾਂ ਨੂੰ ਕੀ, ਉਹਨਾਂ ਵੀ ਤੇਲ ਮਾਰਨਾ, ਉਹਨਾਂ ਵੀ ਮਾਲਿਸ਼ ਕਰਨੀ, ਜਿਹੋ ਜਿਹੀਆਂ ਮਰਜ਼ੀ ਨੌਕਰੀਆਂ ਲੈਣ। ਮੁਸ਼ਕਿਲ ਹਾਲਾਤ 'ਚ ਇਹੋ ਜਿਹੇ ਲੋਕ ਖਲੋਤੇ ਨੇ, ਇਹੋ ਜਿਹੇ ਲੋਕਾਂ ਨੂੰ ਸਪੋਰਟ ਕਰਿਆ ਕਰੋ। ਐਸਆਰ ਰਾਣਾ ਸਾਹਿਬ ਦੀ ਜਿਹੜੀ ਗੱਲ ਹੈ, ਉਹ ਅਗਰ ਦੁਨਿਆਵੀ ਹਿਸਾਬ ਨਾਲ ਵੇਖੀਏ ਤਾਂ ਗੱਲ ਉਹੀ ਹੈ ਵੀ ਇਮਰਾਨ ਖਾਨ ਨੂੰ ਵੀ ਨਿਕਲ ਜਾਣਾ ਚਾਹੀਦਾ ਸੀ। ਲੇਕਿਨ ਜਿਸ ਇਮਰਾਨ ਖਾਨ ਨੂੰ ਮੈਂ ਜਾਣਨਾ ਹੈ, ਉਹ ਆਪਣੀ ਅਣਖ ਦੇ ਉੱਤੇ, ਆਪਣੀ ਅੱਲਾ ਉਹਨਾਂ ਨੂੰ ਹਯਾਤੀ ਦੇਵੇ, ਲੰਮੀ ਹਯਾਤੀ ਦੇਵੇ, ਉਹ ਆਪਣੀ ਜ਼ਿੰਦਗੀ 'ਤੇ ਕੁਰਬਾਨ ਕਰ ਸਕਦੇ ਨੇ, ਲੇਕਿਨ ਤੁਹਾਡੀ ਔਰ ਆਪਣੀ ਅਣਖ ਦਾ ਸੌਦਾ ਨਹੀਂ ਕਰ ਸਕਦੇ। ਹੁਣ ਫੈਸਲਾ ਆਵਾਮ ਨੇ ਕਰਨਾ ਹੈ ਕਿ ਕਿਹੋ ਜਿਹਾ ਲੀਡਰ ਜਿਹੜਾ ਪਹਿਲੀ ਵਾਰੀ ਇੰਜ ਲੋਹੇ ਤਰ੍ਹਾਂ ਖਲੋਤਾ ਹੈ ਅਤੇ ਖਾਲਸ ਲੋਹਾ ਬਣ ਕੇ, ਫੌਲਾਦ ਬਣ ਕੇ ਖਲੋ ਗਿਆ ਔਰ ਚੌਧਰੀ ਨਿਜ਼ਾਮੁਦੀਨ ਉਹਨੂੰ ਮੋੜ ਵੀ ਨਹੀਂ ਸਕਿਆ ਅਤੇ ਭੰਨ ਵੀ ਨਹੀਂ ਸਕਿਆ। ਉਹਦੇ ਨਾਲ ਅਸੀਂ ਕਿੰਨਾ ਖਲੋਣਾ ਹੈ ਅਤੇ ਕਦੋਂ ਖਲੋਣਾ, ਇਹ ਫੈਸਲਾ ਮੈਂ ਤੁਹਾਡੇ 'ਤੇ ਛੱਡਦਾ ਅਤੇ ਇਹਦੇ 'ਤੇ ਸੋਚੋ ਵੀ ਅਤੇ ਅਮਲ ਵੀ ਕਰੋ। ਅੱਗੇ ਚੱਲਦੇ ਹੁਣ। ਇਹ ਜਿਹੜੀ ਖਵਾਜਾ ਆਸਿਫ ਸਾਹਿਬ ਦੀ ਗੱਲ ਹੈ, ਇਹ ਉਹੀ ਜਿਹੜੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਹੁਣ ਇਹ PTI ਦੇ ਲੋਕਾਂ ਨੂੰ ਇੱਧਰ ਉੱਧਰ ਸ਼ਾਮਿਲ ਕਰਾਉਣਗੇ, ਨੂਨ ਲੀਗ ਦੇ ਨੰਬਰ ਵਧਾਉਣਗੇ ਅਤੇ ਬਿਲਾਵਲ ਨੂੰ ਉੱਧਰ ਲੈ ਜਾਣਗੇ। ਮਸਲਾ ਇਹ ਕਿ ਜ਼ਰਦਾਰੀ ਸਾਹਿਬ ਨੂੰ ਸਦਾਰਤ ਤੋਂ ਹਟਾਈਏ ਔਰ ਨੂਨ ਲੀਗ ਨੂੰ ਆਖੀਏ ਕਿ ਤੁਸੀਂ ਹੁਣ ਜਨਾਬ ਉਹ ਅਪੋਜੀਸ਼ਨ, ਅਤੇ ਉਹਨਾਂ ਨੂੰ ਹਟਾ ਕੇ ਅਤੇ ਉਸ ਤੋਂ ਬਾਅਦ ਇਹ ਚਾਹੁੰਦੇ ਕੀ ਨੇ? ਇਹ ਚਾਹੁੰਦੇ ਇਹ ਨੇ ਕਿ ਸਦਰ ਜ਼ਰਦਾਰੀ ਦੀ ਕੁਰਸੀ ਖਾਲੀ ਹੋਵੇ ਅਤੇ ਉਹਦੀ ਜਗ੍ਹਾ 'ਤੇ ਫੀਲਡ ਮਾਰਸ਼ਲ ਸਾਹਿਬ ਨੂੰ ਜਿਹੜਾ ਉਹ ਕੁਰਸੀ ਦਿੱਤੀ ਜਾਵੇ। ਇੰਨੀ ਗੱਲ ਹੈ, ਇੰਨੀ ਬਾਤ ਹੈ, ਹੋਰ ਇਹਨਾਂ ਦਾ ਮਕਸਦ ਕੋਈ ਹੈ ਨਹੀਂ। ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ ਇਹ ਹੈ ਜੀ ਕਿ ਜਿਸ ਵੇਲੇ ਹੁਣ ਤੁਸੀਂ ਕੈਸ਼ ਕੱਢੋਗੇ, ਹਾਂਜੀ ਕੈਸ਼ ਦਾ ਮਤਲਬ ਕਰੋੜਾਂ ਰੁਪਈਆ ਨਹੀਂ, ਭਾਵੇਂ ਤੁਸੀਂ 500 ਰੁਪਈਆ ATM 'ਚੋਂ ਕੱਢੋਗੇ ਅਤੇ ਅੱਗੇ ਤੁਹਾਨੂੰ ਲੱਗਦੇ ਸਨ 23 ਰੁਪਈਏ ਕਟੌਤੀ, ਹੁਣ ਤੁਹਾਨੂੰ ਲੱਗਿਆ ਕਰਨਗੇ 35 ਰੁਪਈਏ ਕਟੌਤੀ। ਹਾਂਜੀ, ਇਹ ਤੁਹਾਡੇ ਲਈ ਮਿਹਰਬਾਨੀ ਕੀਤੀ ਹੈ ਮੌਜੂਦਾ ਗਵਰਨਮੈਂਟ ਨੇ, ਤੁਹਾਡੇ 'ਤੇ ਅਹਿਸਾਨ ਕੀਤਾ ਹੈ। ਤੁਹਾਨੂੰ ਪਤਾ ਮਹਿੰਗਾਈ ਘੱਟ ਕਰੀ ਜਾਂਦੇ ਨੇ, ਪਹਿਲਾਂ 23 ਰੁਪਈਏ ਲੱਗਦੇ ਸਨ 23 ਅਤੇ ਹੁਣ 35 ਲੱਗਣਗੇ। ਇਸੇ ਤਰ੍ਹਾਂ ਜਿਹੜੀ ਪਾਕਿਸਤਾਨ 'ਚ ਮਹਿੰਗੀਆਂ ਤਰੀਨ ਗੱਡੀਆਂ ਇੰਪੋਰਟ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਮਹਿੰਗੀ ਤਰੀਨ ਗੱਡੀਆਂ ਦੇ ਵਿੱਚੋਂ ਲਕਸਸ ਕੰਪਨੀ ਦੀ LX 600 ਹੈ, ਉਹਨੂੰ 1.25 ਕਰੋੜ ਰੁਪਈਆ 12 ਮਿਲੀਅਨ ਸਸਤੀ ਕਰ ਦਿੱਤਾ ਟੈਕਸ ਛੂਟ ਦੇ ਕੇ। ਅਤੇ ਜਿਹੜਾ ਆਮ ਬੰਦਾ ਗੱਡੀ ਲੈਂਦਾ ਉਹ 650 ਮੇਰਾ ਖਿਆਲ CC ਵਾਲੀ ਸੁਜ਼ੂਕੀ ਵਾਲਿਆਂ ਦੀ ਆਲਟੋ ਵਗੈਰਾ, ਉਹ ਲੱਖ ਤੋਂ 3 ਲੱਖ ਦੇ ਦਰਮਿਆਨ ਜਿਹੜੀ ਉਹ ਮਹਿੰਗੀ ਕਰ ਛੱਡੀ ਹੈ। ਇਹ ਵੀ ਇੱਕ ਤੋਹਫਾ ਹੈ ਤੁਹਾਨੂੰ। ਫਿਰ ਪੈਟਰੋਲ ਹੁਣੇ ਹੀ 9 ਰੁਪਈਏ ਅਤੇ ਡੀਜ਼ਲ ਜਿਹੜਾ ਉਹ 10 ਕੇ 11 ਰੁਪਈਏ ਮਹਿੰਗਾ ਕੀਤਾ, ਇਹ ਵੀ ਇੱਕ ਤੋਹਫਾ ਹੈ। ਚੇਤੇ ਕਰੋ ਜਿਸ ਵੇਲੇ ਸਾਡੀ ਹਕੂਮਤ 'ਚ ਮਹਿੰਗਾ ਹੁੰਦਾ ਸੀ ਅਤੇ ਲੌਂਡਾ ਲਪਾੜਾ ਜੀ ਜਿਹੜੇ ਨੇ ਉਹ ਪਿੱਟਣਾ ਹੀ ਸ਼ੁਰੂ ਕਰ ਦਿੰਦੇ ਸਨ। ਆਸਮਾ ਸ਼ਰਾਜ਼ੀ ਸਾਹਿਬਾ ਵੀ ਕੀ ਆਉਂਦੀਆਂ ਸਨ, ਉਹ ਵੀ ਤੁਹਾਨੂੰ ਯਾਦ ਹੈ। ਇਹ ਹਰ 15 ਦਿਨਾਂ ਬਾਅਦ ਜੇ ਪੈਟਰੋਲ 50 ਪੈਸੇ ਵੀ ਉੱਤੇ ਹੁੰਦਾ ਸੀ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਸਨ। 1 ਰੁਪਈਆ ਵੀ ਹੁੰਦਾ ਸੀ ਅਤੇ ਰੌਲਾ ਪਾਉਂਦੇ ਸਨ। ਲੇਕਿਨ ਹੁਣ ਬਿਲਕੁਲ ਚੁੱਪ ਨੇ, ਨਾ ਇਹਨਾਂ ਨੂੰ ਮਹਿੰਗਾਈ ਮਹਿਸੂਸ ਹੁੰਦੀ ਹੈ, ਬਲਕਿ ਮਰੀਮ ਸਾਹਿਬਾ ਤਾਂ ਕਹਿੰਦੀਆਂ ਨੇ ਕਿ ਇਸ ਵੇਲੇ ਜਿਹੜੀ ਪਾਕਿਸਤਾਨ ਦੇ ਵਿੱਚ ਮਹਿੰਗਾਈ ਹੈ ਉਹ ਖਤਮ ਹੋ ਗਈ ਹੈ, ਕਿਉਂਕਿ ਚੀਨੀ ਜਿਹੜੀ ਉਸ ਵੇਲੇ 60, 65, 70 ਤੱਕ ਵੱਧ ਤੋਂ ਵੱਧ ਲੱਭ ਜਾਂਦੀ ਸੀ, ਉਹ ਹੁਣ 245 ਰੁਪਈਏ ਨੂੰ ਜਾਣ ਲੱਗ, ਇਸ ਵੇਲੇ 200 ਤੇ ਲੱਭ ਰਹੀ ਹੈ, 205 ਤੇ 200 ਤੇ, ਆਉਣ ਵਾਲੇ ਦਿਨਾਂ 'ਚੋਂ 245 ਤੇ ਜਾਣ ਵਾਲੀ ਹੈ, ਕਿਉਂਕਿ ਇਹਨਾਂ ਨੇ ਹੁਣ ਚੀਨੀ ਇੰਪੋਰਟ ਕਰਨੀ ਹੈ। ਉਹ ਵੀ ਬੜਾ ਵੱਡਾ ਸਕੈਂਡਲ ਆਇਆ, ਤੁਹਾਨੂੰ ਪਤਾ ਹੈ। ਇਹ ਸਾਰੀਆਂ ਸੂਰਤ ਹਾਲਾਂ ਤੁਹਾਡੇ ਸਾਹਮਣੇ ਨੇ ਅਤੇ ਇਹ ਆਉਂਦੇ ਨੇ ਜਨਾਬ ਬਿਲਕੁਲ ਇਸ ਵੇਲੇ ਮਹਿੰਗਾਈ ਜਿਹੜੀ ਘਟ ਗਈ। ਅੱਗੇ ਵੇਖ ਲਓ, ਇੱਕ ਪਾਸੇ ਆਵਾਮ ਨੂੰ ਇਹ ਤੋਹਫੇ ਦਿੰਦੇ ਨੇ, ਦੂਜੇ ਪਾਸੇ ਇਹ ਜ਼ਰਾ ਵੀਡੀਓ ਵੇਖੋ ਸ਼ੇਖੂਪੁਰਾ। ਇਹਦੇ 'ਚ ਅਸੀਂ ਤੁਹਾਨੂੰ ਤਸ਼ੱਦਦ ਵਗੈਰਾ ਨਹੀਂ ਦਿਖਾ ਸਕਾਂਗੇ ਕਿਉਂਕਿ ਫਿਰ YouTube ਉਹਦੀ ਤਸਵੀਰ ਵਿਖਾ ਦਿਆਂਗੇ ਜਿਹੜਾ ਧੱਕਾ ਛੱਕਾ ਮਾਰਿਆ ਹੈ। ਲੇਕਿਨ ਇਹ ਸ਼ੇਖੂਪੁਰੇ 'ਚ ਬਿਜਲੀ ਦਾ ਬਿੱਲ ਠੀਕ ਕਰਾਉਣ ਵਾਸਤੇ ਇਹ ਬਜ਼ੁਰਗ ਅੰਮਾ ਜੀ ਆਏ ਨੇ ਅਤੇ ਸਿਕਿਉਰਿਟੀ ਗਾਰਡ ਨੇ ਸਾਹਿਬ ਬਹਾਦਰ ਜਿਹੜੇ ਅੰਦਰ ਬੈਠੇ ਸਨ, ਉਹਨਾਂ ਦੇ ਕਹਿਣ 'ਤੇ, ਉਹਨਾਂ ਦੇ ਹੁਕਮ 'ਤੇ ਧੱਕਾ ਮਾਰਿਆ ਇਸ ਨੂੰ। ਮੈਂ ਦੱਸਿਆ ਨਾ ਵੀ ਇੱਥੇ ਸਾਰੇ ਹੀ ਫੀਲਡ ਮਾਰਸ਼ਲ ਨੇ। ਤੁਹਾਨੂੰ ਲੱਗਦਾ ਵੀ ਇੱਥੇ ਕੋਈ ਇੱਕ ਫੀਲਡ ਮਾਰਸ਼ਲ, ਸਾਡੀ ਤਬਾਹੀ ਦੀ ਵਜ੍ਹਾ ਹੀ ਇਹ ਹੈ। ਸਾਨੂੰ ਜਿਹੜਾ ਉਤਲਾ ਬੈਠਾ ਹੈ ਨਾ, ਮਸਲਨ ਜਿਸ ਵੇਲੇ ਬੰਦਾ ਮੇਜਰ ਭਰਤੀ ਹੁੰਦਾ ਹੈ ਨਾ, ਜਾਂ ਕੈਪਟਨ ਜ਼ਾਹਿਰ ਭਰਤੀ ਹੁੰਦਾ ਹੈ, ਉਹਨੂੰ ਮੇਜਰ ਸਾਹਿਬ ਉੱਥੇ ਜਿਸ ਤਰੀਕੇ ਨਾਲ ਤੁੰਨਦੇ ਨੇ ਅਤੇ ਮੇਜਰ ਸਾਹਿਬ ਨੂੰ ਉੱਤੇ ਕਰਨਲ ਸਾਹਿਬ ਤੁੰਨਦੇ ਨੇ, ਉਹ ਉਦਣ ਹੀ ਸੋਚਦਾ ਵੀ ਜਿੱਦਣ ਮੈਂ ਕਰਨਲ ਬਣਿਆ ਮੈਂ ਵੀ ਤੁੰਨਣਾ ਬਾਕੀਆਂ ਨੂੰ। ਜਿੱਦਣ ਉਹ ਕਰਨਲ ਬਣਦਾ ਉਹ ਫਿਰ ਆਪਣੇ ਥੱਲੇ ਵਾਲਿਆਂ ਨੂੰ ਤੁੰਨਦਾ, ਕਿਉਂਕਿ ਉਹਨੂੰ ਲੱਗਦਾ ਹੈ ਵੀ ਤੁੰਨਣਾ ਬਿਲਕੁਲ ਜਾਇਜ਼ ਹੈ, ਕਿਉਂਕਿ ਉਹਨੂੰ ਤੁੰਨਿਆ ਹੁੰਦਾ।
ਇਸੇ ਤਰੀਕੇ ਨਾਲ ਕਰਨਲ ਸਾਹਿਬ ਨੂੰ ਬ੍ਰਿਗੇਡੀਅਰ ਸਾਹਿਬ ਤੁੰਦੇ ਨੇ, ਤੇ ਉਦੋਂ ਹੀ ਸੋਚਦੇ ਨੇ ਵੀ ਜਿੱਦਣ ਮੈਂ ਬ੍ਰਿਗੇਡੀਅਰ ਬਣਿਆ ਮੈਂ ਵੀ ਤੁਨਾਂਗਾ। ਇੱਦਣ ਉਹ ਬ੍ਰਿਗੇਡੀਅਰ ਬਣਦੇ ਨੇ ਤੇ ਉਹ ਤੁੰਦੇ ਨੇ, ਉਹਨਾਂ ਨੂੰ ਲੱਗਦਾ ਕਿ ਹੁਣ ਮੇਰਾ ਹੱਕ ਹੈ ਤੁੰਨਣ ਦਾ, ਕਿਉਂਕਿ ਮੈਂ ਤੁਨੀਂਦਾ ਰਿਹਾ ਤੇ ਹੁਣ ਮੈਂ ਕਿਉਂ ਨਾ ਤੁੰਨਾ। ਇਹ ਸਾਡਾ ਮਾਸ਼ਰਾ ਜਿਹੜਾ ਹੈ ਉਹ ਜੰਗਲ ਦੇ ਕਾਨੂੰਨ ਦੇ ਉੱਤੇ ਹੈ ਵੀ ਤਗੜਾ ਜਿਹੜਾ ਨਾ, ਜਿਹਦੀ ਲਾਠੀ ਉਹਦੀ ਬੈਂਸ, ਜਿਹਦੇ ਕੋਲ ਤਾਕਤ ਹੈ ਉਹ ਦੂਜੇ ਨੂੰ ਤੁੰਨ ਦੇ। ਤੁਸੀਂ ਦੇਖਿਆ ਹੋਏਗਾ ਵੀ ਕਾਂਸਟੇਬਲ ਜਿਹੜਾ ਉਹ ਕੋਈ MPA ਦਾ ਵੀ ਲੌਂਡਾ ਲਪਾੜਾ ਫਿਰਦਾ ਹੋਏਗਾ ਤੇ ਉਹਨੂੰ ਸਲੂਟ ਮਾਰਨਗੇ, ਝੁੱਕ ਝੁੱਕ ਕੇ ਸਲਾਮ ਲੈਣਗੇ। ਲੇਕਿਨ ਜੇ ਕੋਈ ਆਮ ਮੋਟਰਸਾਈਕਲ 'ਤੇ ਬੰਦਾ ਫੜ ਲੈਣਗੇ ਤਾਂ ਉਹਨੂੰ ਚਪੇੜਾਂ ਛੱਡਣਗੇ। ਹਾਲਾਂਕਿ ਉਹ ਮੋਟਰਸਾਈਕਲ ਵਾਲਾ ਤੇ ਕਾਂਸਟੇਬਲ ਇੱਕੋ ਜਿਹੇ ਹੁੰਦੇ ਨੇ, ਲੇਕਿਨ ਉਸ ਵੇਲੇ ਕਿਉਂਕਿ ਉਹਨੇ ਵਰਦੀ ਪਾਈ ਹੁੰਦੀ, ਉਹ ਜਾਨ 'ਚ ਹੁੰਦਾ, ਤਾਕਤ 'ਚ ਹੁੰਦਾ, ਉਹਨੂੰ ਲੱਗਦਾ ਕਿ ਤੁੰਨ ਦਿਓ। ਹੁਣ ਇਹ ਸਿਕਿਉਰਿਟੀ ਗਾਰਡ ਜਿਹੜਾ ਹੈ ਇਹ ਕੋਈ ਮੀਆਂ ਮਨਸ਼ਾ ਸਾਹਿਬ ਦਾ ਕੋਈ ਹਿੱਸੇਦਾਰ ਥੋੜ੍ਹੀ ਹੈ ਬਿਜ਼ਨਸ ਦੇ ਵਿੱਚ। ਇਹ ਇੱਥੇ ਕੋਈ 30-35 ਹਜ਼ਾਰ ਵਿਚਾਰਾ ਤਨਖਾਹ ਲੈਂਦਾ ਹੋਏਗਾ। ਹਾਲਤ ਇਹਦੀ ਵੀ ਅੰਮਾ ਜੀ ਵਾਲੀ ਹੈ, ਲੇਕਿਨ ਇੱਥੇ ਉਹ ਵੀ ਫੀਲਡ ਮਾਰਸ਼ਲ ਹੀ ਬਣਿਆ, ਇੱਥੇ ਉਹਨੇ ਵੀ ਤੁੰਨ ਕੇ ਰੱਖੋ ਦੀ ਪਾਲਿਸੀ ਰੱਖੀ ਹੈ। ਤੇ ਇਹ ਬੜੀ ਸ਼ਰਮਨਾਕ ਹਰਕਤ ਹੋਈ ਹੈ ਸ਼ੇਖੂਪੁਰੇ ਦੇ ਵਿੱਚ। ਔਰ ਸ਼ੇਖੂਪੁਰਾ ਦੇ ਲੋਕਾਂ ਨੂੰ ਜ਼ਾਹਿਰ ਹੈ ਇਹਨਾਂ ਦੀ ਲਾਨਤ ਮਲਾਮਤ। ਮੈਂ ਹਮੇਸ਼ਾ ਨਾ ਕਾਨੂੰਨ ਦੇ ਅੰਦਰ ਰਹਿ ਕੇ ਜਿਹੜਾ ਕੰਮ ਵੀ ਕਰਨਾ ਕਾਨੂੰਨ ਦੇ ਅੰਦਰ। ਇਹ ਮੇਰੇ ਹਰ ਵੀਲੌਗ ਦੇ ਵਿੱਚ ਇਹ ਬੜੀ ਸਿੱਧੀ ਪੱਧਰੀ ਗੱਲ ਹੈ ਵੀ ਕਾਨੂੰਨ ਜਿਹੜਾ ਨਹੀਂ ਤੋੜਨਾ, ਤੇ ਇਹਨਾਂ ਦੀ ਜਿਹੜੀ ਲਾਹਨ ਤਾਨ ਜ਼ਰੂਰ ਕਰੋ। ਬਹਰਹਾਲ ਇੱਥੇ ਪਰਚਾ ਸ਼ਰਚਾ ਦਰਜ ਕੀਤਾ ਹੈ, ਲੇਕਿਨ ਹੋਣਾ ਕੀ ਹੈ, ਇਹ ਕੰਮ ਜਿਹੜਾ ਉਹ ਇੱਥੇ ਹੀ ਜਿਹੜਾ ਉਹ ਮੁੱਕ ਜਾਣਾ ਹੈ। ਮਤਲਬ ਕਿ ਪਰਚਾ ਦਰਜ ਕਰਕੇ ਵੀ ਇਸ ਗੱਲ ਦੇ ਵਿੱਚੋਂ ਇਹਨਾਂ ਨੇ ਕੀ ਕਰਨਾ। ਅੱਛਾ ਜੀ, ਇਸਲਾਮਾਬਾਦ ਦੀ ਮਾਡਲ ਜੇਲ੍ਹ ਬਣਾ ਰਹੇ ਨੇ ਜਨਾਬ ਮੋਹਸਨ ਨਕਵੀ ਸਾਹਿਬ। ਇਹ ਜ਼ਰਾ ਜੇਲ੍ਹ ਦੇ ਪਹਿਲਾਂ ਤੇ ਬੈਰਕ ਵੇਖੋ, ਇਹਦੇ ਵਿੱਚ ਵੇਖੋ ਵੀ ਕਿੱਡੇ ਤੰਗ ਬੈਰਕ ਬਣਾ ਰਹੇ ਨੇ ਇਹ ਜਿਹੜੀਆਂ ਉਹ ਬਣਾ ਰਹੇ ਨੇ। ਜਿਸ ਤਰ੍ਹਾਂ ਦੇ ਇੱਕ ਉਹਦੇ ਵਿੱਚ ਖਾਨ ਸਾਹਿਬ ਨੂੰ ਰੱਖਿਆ ਹੋਇਆ, ਉਹ ਸੋਚੋ ਕਿ ਕਿੱਡਾ ਤੰਗ ਬਣਾ ਰਹੇ ਨੇ। ਔਰ ਉਸ ਤੋਂ ਬਾਅਦ ਕੰਕਰੀਟ ਕਿੰਨਾ ਇਸਤੇਮਾਲ ਹੋ ਰਿਹਾ, ਗੌਰ ਕਰੋ ਕਿ ਇੱਥੇ ਕੀ ਹੋਏਗਾ। ਕੋਈ ਦਰਖਤ ਨਹੀਂ ਆਲੇ ਦੁਆਲੇ, ਕੋਈ ਚੀਜ਼ ਨਹੀਂ। ਇਹ ਓਵਨ ਹੋਣੇ ਨੇ ਉਹਨਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇਹ ਬਿਲਕੁਲ ਇੰਝ ਹੀ ਹੋਣੇ ਨੇ ਜਿਵੇਂ ਚੈਂਬਰ ਨੇ, ਚੁੱਲ੍ਹੇ ਨੇ ਜਿਸ ਤਰ੍ਹਾਂ, ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਇਹਨਾਂ ਨੇ ਵਾੜ ਦੇਣਾ। ਇਸ ਵਾਸਤੇ ਇਹ ਜਿਹੜੀ ਸੂਰਤ ਹਾਲ ਹੈ ਇਹਦੇ ਵਿੱਚ ਤੁਸੀਂ ਆਪ ਵੇਖ ਲਓ ਕਿ ਇੱਕ ਤਾਂ ਇੱਥੇ ਹੁਣ ਜ਼ਾਹਿਰ ਹੈ ਕਰਪਸ਼ਨ, ਜ਼ਾਹਿਰ ਪੈਸੇ ਲਾਣਗੇ ਤੇ ਬਣਾਉਣਗੇ ਨਾ। ਇੱਕ ਤਾਂ ਇੱਥੋਂ ਕਰਪਸ਼ਨ ਹੋਏਗੀ ਬੜੀ ਵੱਡੀ, ਔਰ ਇੱਕ ਅਗਲਾ ਜ਼ੁਲਮ ਜਿਹੜਾ ਅੱਜ ਦੇ ਦੌਰ ਦੀ ਜਿਹੜੀ ਜੇਲ੍ਹ ਬਣਾ ਰਹੇ ਨੇ ਉਹ ਬਿਲਕੁਲ ਉਂਝ ਹੀ ਬਣਾ ਰਹੇ ਨੇ ਜਿਵੇਂ ਅੰਗਰੇਜ਼ ਦੇ ਦੌਰ ਦੀ ਸੀ, ਜ਼ੁਲਮ ਕਰਨ ਵਾਸਤੇ। ਇਹ ਜਿਹੜੇ ਤਾਰੀਕ ਇਸ ਵੇਲੇ ਤੋਂ ਜ਼ਾਹਿਰ ਹੈ ਲਾਈਟਾਂ ਸ਼ਾਈਟਾਂ ਨੇ ਸਾਰੀਆਂ, ਕਿਉਂਕਿ ਵੀਡੀਓ ਬਣ ਰਹੀ ਹੈ। ਇਹ ਬੜੇ ਤਾਰੀਕ ਸੈੱਲ ਹੋਣੇ ਨੇ, ਔਰ ਇਹ ਜ਼ੁਲਮ ਦਾ ਇੱਕ ਨਵਾਂ ਬਾਜ਼ਾਰ ਜਿਹੜਾ ਉਹ ਇਹਨਾਂ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਗਰਮ ਕੀਤਾ ਜਾਣਾ। ਅੱਛਾ ਜੀ, ਅੱਗੋਂ ਜਿਹੜੀ ਸੂਰਤ ਹਾਲ ਹੈ ਉਹ ਮੋਹਸਨ ਨਕਵੀ ਸਾਹਿਬ ਨੇ ਅਗਲਾ ਫੈਸਲਾ ਕੀਤਾ ਹੈ ਕਿ ਹਰ ਪਾਰਲੀਮੈਂਟੇਰੀਅਨ ਨੂੰ ਮਮਨੂਆ ਬੋਰ ਹੁੰਦਾ ਹੈ, ਜਿਹੜੀ ਖੁਦਕਾਰ ਰਾਈਫਲਾਂ ਨੇ, ਆਟੋਮੈਟਿਕ ਰਾਈਫਲਾਂ ਨੇ ਜਿਹੜੀਆਂ, ਮਸਲਨ ਕਿ ਕਲਾਸ਼ਨਕੋਵ, AK-47, ਇਸ ਤਰ੍ਹਾਂ ਦੀਆਂ ਜਿਹੜੀਆਂ ਰਾਈਫਲਾਂ ਨੇ, ਉਹਨਾਂ ਦੇ ਲਾਇਸੈਂਸ ਜਾਰੀ ਕੀਤੇ ਜਾਣਗੇ। ਕਿਉਂਕਿ ਆਂਦੇ ਨੇ ਮੁਲਕ ਦੇ ਵਿੱਚ ਲਾਅ ਐਂਡ ਆਰਡਰ ਠੀਕ ਨਹੀਂ ਹੈ। ਮਤਲਬ ਕਿ ਲਾਅ ਐਂਡ ਆਰਡਰ ਠੀਕ ਨਹੀਂ ਕਰਨਾ, ਸਾਰਿਆਂ ਨੂੰ ਜਿਹੜਾ ਉਹ ਮਮਨੂਆ ਅਸਲਾ ਦੇ ਦਈਏ। ਮੈਂ ਨਹੀਂ ਆਂਦਾ ਵੀ ਨਾ ਦਿਓ, ਦੇਣਾ ਚਾਹੀਦਾ ਜਿਹਨੂੰ ਲੋੜ ਹੈ, ਲੇਕਿਨ ਮੈਂ ਦੱਸ ਰਿਹਾ ਵੀ ਇਹਨਾਂ ਦਾ ਇਹ ਵੀ ਇੱਕ ਰਿਸ਼ਵਤ ਹੁੰਦੀ ਜੇ MNAs ਨੂੰ ਔਰ ਸਾਰਿਆਂ ਨੂੰ। ਇਹ ਵੀ ਇੱਕ ਰਿਸ਼ਵਤ ਫਰਾਹਮ ਕੀਤੀ ਉਹਨਾਂ ਨੇ ਕਿ ਤਮਾਮ ਲੋਕਾਂ ਨੂੰ ਇੱਕ ਮਮਨੂਆ ਬੋਰ ਦਾ ਅਸਲਾ ਦੇਣਾ। ਇਹਦੇ ਨਾਲ ਹੁਣ ਸਾਰੇ ਜਿਤਨੇ MNA ਹੋਣਗੇ ਨਾ, ਉਹ ਜਨਾਬ ਨੂੰ ਸਲਾਮ ਸਲੂਟ ਠੋਕਣਗੇ ਮੋਹਸਨ ਨਕਵੀ ਸਾਹਿਬ ਨੂੰ, ਔਰ ਇਹਨਾਂ ਦੇ ਦਫ਼ਤਰ ਤੋਂ ਜਾ ਕੇ ਹਰ ਬੰਦਾ ਉਹ ਲਾਇਸੈਂਸ ਬਣਵਾਏਗਾ। ਔਰ ਇਸ ਹਿਸਾਬ ਨਾਲ ਮੋਹਸਨ ਨਕਵੀ ਸਾਹਿਬ ਨੇ ਇੱਕ ਦਰਵਾਜ਼ਾ ਖੋਲ੍ਹ ਛੱਡਿਆ ਸਾਰਿਆਂ ਦਾ ਕਿ ਉਹ ਇਹਨਾਂ ਨੂੰ ਮਿਲਣ। ਕਿਤੇ ਮੋਹਸਨ ਨਕਵੀ ਸਾਹਿਬ ਵੀ ਤੇ ਵੱਡੇ ਦਫ਼ਤਰ ਲਈ ਪਰ ਨਹੀਂ ਤੋਲ ਰਹੇ ਆਉਣ ਵਾਲੇ ਦਿਨਾਂ 'ਚ। ਇੱਥੋਂ ਤੁਸੀਂ ਆਪ ਹਿਸਾਬ ਲਾਉਣਾ ਹੈ, ਕੌਮੈਂਟਸ ਦੇ ਵਿੱਚ ਮੈਨੂੰ ਦੱਸਣਾ ਜ਼ਰੂਰ ਹੈ, ਤਾਂ ਕਿ ਗਵੇੜ ਲਾ ਕੇ ਪੂਰੀ ਗੱਲ ਦੱਸੋ ਵੀ ਇੱਥੇ ਹੋਣ ਕੀ ਰਿਹਾ। ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਜਲਦੀ ਨਾਲ ਰੱਖਦੀ ਹੈ, ਛੇਤੀ ਨਾਲ, ਉਹ ਖਬਰ ਇਹ ਹੈ ਕਿ ਥਾਈਲੈਂਡ ਦੀ ਜਿਹੜੀ ਵਜ਼ੀਰ ਆਜ਼ਮ ਉਹਨੂੰ ਜਿਹੜਾ ਮੁਅੱਤਲ ਕਰ ਦਿੱਤਾ ਉੱਥੋਂ ਦੀ ਸੁਪਰੀਮ ਕੋਰਟ ਨੇ, ਕਿਉਂਕਿ ਉਹ ਸਾਬਕ ਕੰਬੋਡੀਅਨ ਵਜ਼ੀਰ ਆਜ਼ਮ ਦੇ ਨਾਲ ਫੋਨ 'ਤੇ ਗੱਲ ਕਰ ਰਹੀ ਸੀ ਅਤੇ ਆਪਣੀ ਫੌਜ ਦੇ ਖਿਲਾਫ ਉਹਨੇ ਗੱਲ ਕਰ ਦਿੱਤੀ। ਥਾਈਲੈਂਡ ਦੇ ਵਿੱਚ ਵੀ ਮਾਸ਼ਾਅੱਲਾ ਜਿਹੜੇ ਉੱਥੋਂ ਦੇ ਨਿਜ਼ਾਮਦੀਨ ਸਾਹਿਬ ਨੇ ਉਹਨਾਂ ਦੀ ਵੀ ਪੂਰੀ ਪਕੜ ਹੈ, ਅਤੇ ਉਹਨਾਂ ਨੇ ਸੈਨੇਟਰਸ ਦੇ ਕੋਲੋਂ ਦਰਖਾਸਤ ਦਵਾ ਦਿੱਤੀ ਅਤੇ ਹੁਣ ਉਹਨਾਂ ਨੂੰ ਮੁਅੱਤਲ ਕਰ ਛੱਡਿਆ ਜਦੋਂ ਤੱਕ ਅਦਾਲਤ 'ਤੇ ਫੈਸਲਾ ਨਹੀਂ ਕਰਦੀ। ਮਤਲਬ ਇਹ ਹੀ ਸਮਝੋ ਘਰ ਹੀ ਕੱਲ ਛੱਡਿਆ, ਅਦਾਲਤ ਨੇ ਹੁਣ ਕੀ ਫੈਸਲਾ ਕਰਨਾ, ਫਾਰਿਗ ਹੀ ਕਰ ਛੱਡੀ ਹੈ। ਅਤੇ ਉੱਥੇ ਵੀ ਤੁਹਾਨੂੰ ਪਤਾ ਆਏ ਦਿਨ ਮਾਰਸ਼ਲਾਂ ਵਗੈਰਾ ਹੀ ਲੱਗਦੀ ਰਹਿੰਦੀ ਹੈ। ਉੱਥੇ ਵੀ ਕੰਮ ਜਿਹੜਾ ਬਰਮਾ ਹੋਵੇ, ਥਾਈਲੈਂਡ ਹੋਵੇ, ਉੱਥੇ ਕੰਮ ਇਹੋ ਜਿਹਾ ਹੀ ਹੈ, ਇਸ ਤੋਂ ਬਿਹਤਰ ਨਹੀਂ। ਸਾਡੇ ਵਾਲੇ ਹੀ ਹਾਲਾਤ ਉੱਥੇ ਵੀ ਮੌਜੂਦ ਨੇ, ਅਤੇ ਕਦੀ ਸਾਡੇ ਤੋਂ ਭੈੜੇ ਹੁੰਦੇ ਨੇ, ਕਦੀ ਚੰਗੇ ਹੁੰਦੇ ਨੇ, ਲੇਕਿਨ ਹਾਲਾਤ ਉੱਥੇ ਵੀ ਤਕਰੀਬਨ ਇਹੋ ਜਿਹੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।